ਅਗਲੀ ਅੱਜ ਦੀ ਜਿਹੜੀ ਮੇਨ ਖਬਰ ਆ, ਦੁਨੀਆ ਦੀਆਂ ਸਾਰੀਆਂ ਅਖਬਾਰਾਂ ਨੇ, ਅਮਰੀਕਾ ਦੀਆਂ ਮੇਨ ਅਖਬਾਰਾਂ ਨੇ ਜੋ ਛਾਪੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਟੈਰਿਫ ਰੇਜ਼ ਕਰਨ ਜਾ ਰਹੇ ਆ ਆਪਣੇ ਦੋਨੋਂ ਹੀ ਗੁਆਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਦੇ ਉੱਤੇ, ਤੇ ਨਾਲ ਦੀ ਨਾਲ ਚਾਈਨਾ ਦੇ ਉੱਤੇ ਵੀ। ਇਹ ਸ਼ਨਿਚਰਵਾਰ ਨੂੰ, ਜਾਣੀ ਕਿ ਕੱਲ ਨੂੰ ਸ਼ੁਰੂ ਹੋ ਜਾਣਗੇ। 25% ਟੈਰਿਫ ਮੈਕਸੀਕੋ ਦੀਆਂ ਚੀਜ਼ਾਂ ਤੇ ਕੈਨੇਡਾ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ। ਬਹੁਤੀਆਂ ਅਖਬਾਰਾਂ ਨੇ ਤਾਂ ਫੋਟੋ ਜਿਹੜੀ ਆ ਉਹ ਮੈਕਸੀਕੋ ਤੋਂ ਜਿਹੜੇ ਆਪਾਂ ਐਵਾਕਾਡੋ ਖਾਂਦੇ ਆ ਉਹਨਾਂ ਦੀ ਲਾ ਕੇ ਲਾਈ ਆ ਵੀ ਹੁਣ ਅਮਰੀਕਾ ਦੇ ਵਿੱਚ ਆਂਡੇ ਤਾਂ ਲੱਭਣੇ ਔਖੇ ਹੋਏ ਆ, ਹੁਣ ਹਾਂ, ਆਵਾਕਾਡੋ ਵੀ ਜਿਹੜੇ ਆ ਉਹ ਅੱਜ ਜਾ ਕਾਫੀ ਕੇ ਸਟੋਰਾਂ ਮਹਿੰਗੇ ਤੋਂ ਹੋ ਭਰ ਜਾਣਗੇ। ਲਓ ਭੰਡਾਰ, ਫਿਰ ਆਵਾਕਾਡੋ ਦੇ ਇਹੀ ਹੋਊਗਾ ਫਿਰ ਹੁਣ। ਜੀ। ਸੋ ਟਰੰਪ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਹੀ ਕਿਹਾ ਸੀ ਵੀ ਮੈਂ ਟੈਰਿਫ ਲਾਉਂਗਾ। ਜਦੋਂ ਉਹ ਇਲੈਕਸ਼ਨ ਦੀ ਕੈਂਪੇਨ ਕਰ ਰਹੇ ਸੀ, ਉਹਨੇ ਤਾਂ ਕਿਹਾ ਸੀ ਪਹਿਲੇ ਦਿਨ ਤੋਂ ਲਾਉਂਗਾ, ਪਰ ਹੁਣ ਥੋੜੇ ਦਿਨ ਅਟ ਕੇ ਇਹ ਜੋ ਆ 1 ਫਰਵਰੀ ਤੋਂ ਲੱਗਣ ਜਾ ਰਹੇ ਹੈਗੇ ਆ। ਚਾਈਨਾ ਦੇ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਦੇ ਉੱਤੇ 10% ਟੈਕਸ ਲੱਗੂਗਾ। ਅਮਰੀਕਾ ਦੇ ਬਹੁਤ ਸਾਰੇ ਜੋ ਇਕਨੋਮਿਸਟ ਆ ਇਹ ਕਹਿ ਰਹੇ ਆ ਵੀ ਟੈਰਿਫ ਲਾਉਣ ਦੇ ਨਾਲ ਅਮਰੀਕਾ ਦੇ ਵਿੱਚ ਜੋ ਕੰਜ਼ਿਊਮਰ ਆ, ਆਪਾਂ ਆ, ਸਾਨੂੰ ਜਿਹੜੀਆਂ ਚੀਜ਼ਾਂ ਮਹਿੰਗੀਆਂ ਮਿਲਣਗੀਆਂ ਤੇ ਇਹ ਅਮਰੀਕਾ ਫਿਰ ਇੱਕ ਵਾਰੀ ਰਿਸੈਸ਼ਨ ਦੇ ਵਿੱਚ ਜਾ ਸਕਦਾ ਹੈਗਾ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਅਸੀਂ ਫੇਅਰ ਟ੍ਰੇਡ ਪਾਲਿਸੀ ਜੋ ਆ ਉਹ ਲਾਗੂ ਕਰਾਂਗੇ। ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਜਿਹਦੇ ਮੁਤਾਬਕ ਜਿੰਨੀਆਂ ਫੈਡਰਲ ਦੀਆਂ ਏਜੰਸੀਜ਼ ਆ, ਜਿਨ੍ਹਾਂ ਦੇ ਵਿੱਚ ਟ੍ਰੈਜਰੀ ਡਿਪਾਰਟਮੈਂਟ ਆ, ਡਿਪਾਰਟਮੈਂਟ ਆਫ ਕਾਮਰਸ ਆ, ਉਹਨਾਂ ਨੂੰ ਇਹ ਕਿਹਾ ਵੀ ਇਨਵੈਸਟੀਗੇਟ ਕਰੋ ਕਿਸ ਤਰ੍ਹਾਂ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਅਮਰੀਕਾ ਫਸਟ ਟ੍ਰੇਡ ਪਾਲਿਸੀ, ਟੈਰਿਫ ਦੇ ਥਰੂ ਜਾਂ ਹੋਰ ਕਿਸ ਤਰ੍ਹਾਂ। ਸੋ ਕੈਨੇਡਾ ਵਾਲੇ ਹਜੇ ਚੁੱਪ ਆ, ਮੈਕਸੀਕੋ ਵਾਲੇ ਵੀ, ਚਾਈਨਾ ਵਾਲੇ ਤਾਂ ਪਹਿਲਾਂ ਤੋਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਤੇ ਇਹ ਲੱਗੂਗਾ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਟਰੰਪ ਉਹਨਾਂ ਦੀ ਜਿਹੜੀ ਪਲਾਨ ਆ, ਜੋ ਸਾਬਕਾ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕੈਂਪੇਨ ਦੇ ਦੌਰਾਨ ਦੱਸਿਆ ਸੀ ਵੀ ਇਹਦੇ ਨਾਲ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਨੌਕਰੀਆਂ ਦੇ ਉੱਤੇ ਫਰਕ ਪਊਗਾ। ਅਮਰੀਕਾ ਦੇ ਵਿੱਚ ਲੋਕਲ ਜਿਹੜੇ ਲੋਕ, ਜਿੰਨੇ ਵੀ ਲੋਕ ਆ ਜੋ ਚੀਜ਼ਾਂ ਖਰੀਦਦੇ ਆ, ਉਹਨਾਂ ਦੀਆਂ ਕੀਮਤਾਂ ਦੇ ਉੱਤੇ ਵੀ ਫਰਕ ਪਊਗਾ। ਤੇ ਜਿਸ ਤਰ੍ਹਾਂ ਇਕਨੋਮਿਸਟ ਕਹਿ ਰਹੇ ਆ ਵੀ ਇਹ ਯੂਐਸ ਦੀ ਇਕਨੋਮੀ ਨੂੰ ਹਰਟ ਕਰੂਗਾ। ਤੇ ਜੋ ਇੱਕ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਆ, ਉਹਨਾਂ ਨੇ ਇਹ ਕਨਕਲੂਡ ਕੀਤਾ ਸੀ ਵੀ ਇਹ ਡੈਮੇਜ ਕਰੂਗਾ ਯੂਐਸ ਦੀ ਇਕਨੋਮੀ ਨੂੰ। ਮੂਡੀਜ਼ ਨੇ ਵੀ ਪ੍ਰੋਜੈਕਟ ਕੀਤਾ ਟਰੰਪ ਉਹਨਾਂ ਦੀ ਜਿਹੜੀ ਟੈਰਿਫ ਪਲਾਨ ਆ ਉਹਦੇ ਨਾਲ 6,75,000 ਯੂਐਸ ਦੀਆਂ ਜਿਹੜੀਆਂ ਜੌਬਸ ਆ ਉਹ ਜਾ ਸਕਦੀਆਂ ਹੈਗੀਆਂ, ਤੇ ਅਨਪਲਾਇਮੈਂਟ 0.4% ਵੱਧ ਸਕਦੀ ਹੈ। ਇਹ ਮੂਡੀ ਦੇ ਜਿਹੜੇ ਚੀਫ ਇਕਨੋਮਿਸਟ ਮਾਰਕ ਜ਼ੈਂਡੀ ਆ, ਉਹਨਾਂ ਨੇ CNN ਨੂੰ ਅੱਜ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਜੀ ਬਿਲਕੁਲ, ਟੈਰਿਫਸ ਵਧਣ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਣੀਆਂ ਹੀ ਹੋਣੀਆਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੀ ਅਫੋਰਡੇਬਿਲਿਟੀ ਦੇ ਆਧਾਰ ਦੇ ਉੱਤੇ ਆਏ ਸੀਗੇ ਜਿਹੜੇ ਟਰੰਪ ਹੋਣਾ ਨੇ ਇਕਨੋਮੀ ਨੂੰ ਜਿਹੜਾ ਉਹ ਕੀਤਾ ਸੀ, ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਝਟਕਾ ਜਿਹੜਾ ਉਹ ਲੱਗੇਗਾ। 25% ਜੇ ਸਮਾਨ ਦੇ ਉੱਤੇ ਟੈਰਿਫ ਲੱਗਣਾ ਆ ਤਾਂ 25% ਤਾਂ ਮਿਨੀਮਮ ਹੀ ਮੰਨ ਕੇ ਚੱਲੋ ਨਾ ਵੀ ਚੀਜ਼ਾਂ ਮਹਿੰਗੀਆਂ ਹੋਣਗੀਆਂ। ਉਹਦੇ ਨਾਲ ਡਿਮਾਂਡ ਐਂਡ ਸਪਲਾਈ ਦੇ ਉੱਤੇ ਅਸਰ ਪੈਣਾ। ਜਦੋਂ ਇੰਨੀਆਂ ਚੀਜ਼ਾਂ ਮਹਿੰਗੀਆਂ ਅਚਨਚੇਤੇ ਹੋਣਗੀਆਂ ਤਾਂ ਡਿਮਾਂਡ ਜਿਹੜੀ ਉਹ ਘਟ ਜਾਣੀ ਹੈ, ਸਪਲਾਈ ਚੇਨ ਦੇ ਉੱਤੇ ਅਸਰ ਪਊਗਾ। ਜਦੋਂ ਸਪਲਾਈ ਘਟਣੀ ਆ ਤੇ ਫਿਰ ਸਭ ਤੋਂ ਪਹਿਲਾਂ ਜਿਹੜਾ ਟਰੈਕਿੰਗ ਜਿਹੜੀ ਉਹ ਆਪਣੇ ਸਾਹਮਣੇ ਨਜ਼ਰ ਆਉਂਦੀ ਹੁੰਦੀ ਆ ਵੀ ਉਹਦਾ ਜਿਹੜਾ ਮਾਲ ਮੱਤਾ ਆ ਉਹ ਵੀ ਘਟ ਸਕਦਾ ਹੈਗਾ ਆ। ਸੋ ਟੈਰਿਫਸ ਨੂੰ ਉਹਨਾਂ ਨੇ ਕਿਹਾ ਵੀ ਮੈਂ ਇਸ ਨੂੰ ਇੱਕ ਬਾਰਗੇਨਿੰਗ ਟੂਲ ਦੇ ਤੌਰ ਦੇ ਉੱਤੇ ਜਿਹੜਾ ਉਹ ਵਰਤ ਰਿਹਾ ਪ੍ਰੈਜ਼ੀਡੈਂਟ ਟਰੰਪ ਨੇ, ਤੇ ਇਹ ਅਸਲ ਦੇ ਵਿੱਚ ਕਦੀ ਇਹ ਦੇਖਿਆ ਨਹੀਂ ਸੀਗਾ, ਇਹ ਕਦੀ ਸੋਚਿਆ ਨਹੀਂ ਸੀਗਾ ਵੀ ਇਸ ਤਰੀਕੇ ਦੇ ਨਾਲ ਅਚਨਚੇਤੇ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਵਧਾਇਆ ਜਾ ਸਕਦਾ ਆ। ਟਰੰਪ ਹੋਣਾ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਰੀਸੈਂਟਲੀ ਜਿਹੜਾ ਉਹ ਕਿਹਾ ਵੀ ਅਮਰੀਕਾ ਦੀ ਜਿਹੜੀ ਟ੍ਰੇਡ ਪਾਲਿਸੀ ਆ ਉਹ ਸਬਸਿਡਾਈਜ਼ ਕਰਦੀ ਆ ਮੈਕਸੀਕੋ ਤੇ ਕੈਨੇਡਾ ਤੋਂ ਆ ਰਹੇ ਸਮਾਨ ਨੂੰ, ਤੇ ਅਮਰੀਕਾ ਬਿਲੀਅਨਸ ਆਫ ਡਾਲਰ ਲੂਜ਼ ਕਰ ਰਿਹਾ ਆ ਆਪਣੇ ਗਵਾਂਢੀ ਮੁਲਕਾਂ ਤੋਂ। ਤੇ ਇਹ ਉਦਾਂ ਜੇ ਦੱਸਦੇ ਜਾਈਏ, ਜ਼ਿਕਰਯੋਗ ਗੱਲ ਇਹ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਨਾਲ ਜਿਹੜਾ ਅਖੀਰਲੀ ਟ੍ਰੇਡ ਪਾਲਿਸੀ ਉਹ ਟਰੰਪ ਹੁਣੀ ਆਪ ਬਣਾ ਕੇ ਗਏ ਸੀ, ਜਿਸ ਨੂੰ USMCA ਦਾ ਨਾਮ ਜਿਹੜਾ ਉਹ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਨਾਫਟਾ ਜਿਹੜੀ ਆ ਉਹ ਨਾਫਟਾ ਕਰਕੇ ਜਿਹੜੀ ਆ ਉਹ ਹੁੰਦਾ ਸੀਗਾ। ਨਾਫਟਾ ਦਾ ਇਹਨਾਂ ਨੇ ਪਹਿਲਾਂ ਖਤਮ ਕਰਕੇ ਫਿਰ USMCA ਜਿਹੜੀ ਉਹ ਲਿਆਂਦੀ ਸੀ। ਹੁਣ ਟੈਰਿਫਸ ਵਧਣ ਦੇ ਨਾਲ ਆਲਰੇਡੀ ਲੋਕਾਂ ਨੂੰ ਆਂਡੇ ਇੰਨੇ ਮਹਿੰਗੇ ਮਿਲ ਰਹੇ ਆ, ਉਹ ਆਂਡਿਆਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਆ, ਖਾਣ ਪੀਣ ਦੇ ਜਿਹੜੇ ਉਹ ਸਮਾਨ ਤੋਂ। ਤੇ ਹੁਣ 25% ਟੈਰਿਫ ਲਾਉਣ ਦੇ ਨਾਲ
ਜਿਹੜਾ ਆ ਉਹ ਅਸਰ ਪਊਗਾ। 1 ਮਾਰਚ ਤੋਂ ਨਹੀਂ ਜੀ, 1 ਫਰਵਰੀ ਤੋਂ ਕਹਿ ਰਹੇ ਆ ਟਰੰਪ ਹੋਣਾ ਨੇ ਕੱਲ ਵੀ ਤੋਂ ਕੱਲ ਤੋਂ ਜਿਹੜਾ ਆ ਇਹ ਟੈਰਿਫ ਜਿਹੜੇ ਉਹ ਲੱਗਣੇ ਸ਼ੁਰੂ ਜਿਹੜੇ ਉਹ ਹੋਣਗੇ। ਟ੍ਰੈਜਰੀ ਸੈਕਟਰੀ ਕਹਿੰਦੇ ਵੀ ਉਹਨਾਂ ਨੇ ਕੱਲ ਇਹ ਕਿਹਾ ਵੀ ਅਸੀਂ 2.5% ਟੈਰਿਫ ਲਾਉਣਾ ਆ। ਟਰੰਪ ਹੁਣੀ 25% ਜਿਹੜਾ ਉਹ ਆਖ ਰਹੇ ਆ। ਕਨਫਿਊਜ਼ਨ ਕਹਿੰਦੇ ਵੀ ਹੁਣ ਇਸ ਤੋਂ ਵੀ ਜ਼ਿਆਦਾ ਜਿਹੜੀ ਉਹ ਬਣੀ ਪਈ ਆ। ਕੈਨੇਡਾ ਤੇ ਮੈਕਸੀਕੋ ਵਾਲਿਆਂ ਨੂੰ ਵੀ ਜਿਹੜਾ ਕੋਈ ਸਮਝ ਨਹੀਂ ਆ ਰਿਹਾ ਵੀ ਸਾਡੇ ਨਾਲ ਹੁਣ ਅੱਗੇ ਬਣਨ ਕੀ ਜਾ ਰਿਹਾ ਆ। ਜੇ ਸੈਟਰਡੇ ਨਹੀਂ ਤਾਂ ਕਹਿੰਦੇ ਕੁਛ ਲਿਮਿਟਿਡ ਟੈਰਿਫਸ ਜਿਹੜੇ ਆ ਉਹ ਸੈਟਰਡੇ ਨੂੰ ਕੱਲ ਨੂੰ ਜਿਹੜੇ ਉਹ ਆ ਸਕਦੇ ਆ। ਸਵੀਅਰ ਟੈਰਿਫਸ ਜਿਹੜੇ ਕੁੱਲ ਲਾਗਤ ਆ ਜਾਂ ਕੁੱਲ 25% ਵਾਲੇ ਆ ਮੇ ਬੀ ਡਾਊਨ ਦਾ ਲਾਈਨ ਹੋਊਗੇ। ਪਰ ਹਾਲ ਦੀ ਘੜੀ ਜਿਹੜੀ ਆ ਇਹ 2.5% ਜਿੱਦਾਂ ਉਹਨਾਂ ਨੇ ਇਹ ਕਿਹਾ ਆ। ਸੋ ਇਹ ਹੁਣ ਕਨਫਿਊਜ਼ਨ ਆ। ਕੱਲ ਨੂੰ ਹੀ ਅਸਲ 'ਚ ਪਤਾ ਲੱਗਣਾ ਵੀ ਪੂਰੇ ਟੈਰਿਫ ਜਿਹੜੇ ਆ ਉਹ ਕਿੰਨੇ ਜਿਹੜੇ ਉਹ ਲੱਗਣ ਜਿਹੜਾ ਉਹ ਜਾ ਰਿਹਾ ਆ। ਫੋਰਨ ਅਫੇਅਰ ਮਿਨਿਸਟਰ ਮੈਲੀਨ ਜੋਲੀ ਉਹਨਾਂ ਨੇ ਬੁੱਧਵਾਰ ਨੂੰ ਕਿਹਾ ਸੀਗਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਟੈਰਿਫਸ ਤੋਂ ਜਿਹੜਾ ਉਹ ਬਚਾਅ ਹੋਵੇ। ਜਦ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਗੱਲ ਤਾਂ ਅਸੀਂ ਇਹ ਕਹਿੰਦੇ ਆ ਪਰ ਪਤਾ ਕਿਸੇ ਨੂੰ ਕੁਛ ਨਹੀਂ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ। ਇਹ ਆਪਾਂ ਨੂੰ 1 ਫਰਵਰੀ ਨੂੰ ਹੀ ਜਿਹੜਾ ਆ ਉਹ ਪਤਾ ਜਿਹੜਾ ਉਹ ਲੱਗੂਗਾ। ਕੈਨੇਡਾ ਕਹਿੰਦੇ ਵੀ ਆਪਣੇ ਪੱਧਰ ਦੇ ਉੱਤੇ ਇਸ ਦੀ ਜਵਾਬੀ ਕਾਰਵਾਈ ਦੇ ਲਈ ਤਿਆਰੀ ਜਿਹੜੀ ਉਹ ਕਰ ਰਿਹਾ ਹੈਗਾ ਆ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਵੀ ਉਹਨਾਂ ਨੇ ਵੀ ਦਰਜਨਾਂ ਹੀ ਅਮਰੀਕਨ ਪ੍ਰੋਡਕਟਸ ਆ ਉਹਨਾਂ ਦੀ ਲਿਸਟ ਦੇ ਉੱਤੇ ਕੰਮ ਕਰ ਰਹੇ ਆ ਜਿਹੜੇ ਕਿ US ਤੋਂ ਐਕਸਪੋਰਟ ਕੀਤੀ ਜਾਂਦੀ ਆ ਕੈਨੇਡਾ ਨੂੰ ਵੀ ਉਹਨਾਂ ਉੱਤੇ ਵੀ ਜਿਹੜੇ ਉਹ ਟੈਰਿਫ ਲਾਏ ਜਾ ਸਕਦੇ ਆ। ਕਹਿੰਦੇ ਵੀ ਤਾਂ ਜੋ ਉਹਨਾਂ ਨੂੰ ਬਰਾਬਰ ਦਾ ਜਿਹੜਾ ਇੱਕ ਫਰਕ ਆ ਉਹ ਪੈ ਜਿਹੜਾ ਹੋ ਸਕੇ। ਸੋ ਟਰੰਪ ਹੋਣਾ ਨੇ 10% ਟੈਰਿਫਸ ਹਰ ਇੱਕ ਤਰ੍ਹਾਂ ਦੀ ਗੁੱਡਸ ਦੇ ਉੱਤੇ ਸਮਾਨ ਦੇ ਉੱਤੇ ਜੋ ਅਮਰੀਕਾ 'ਚ ਆ ਰਿਹਾ ਆ ਉਸ ਦੇ ਲਈ ਪਹਿਲਾਂ ਉਹਨਾਂ ਨੇ ਪੇਸ਼ਕਸ਼ ਜਿਹੜੀ ਉਹ ਕੀਤੀ ਸੀ ਪਰ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਨੂੰ 25% ਕਰ ਦਿੱਤਾ। ਕੱਲ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਬ੍ਰਿਕਸ ਵਾਲਿਆਂ ਨੂੰ ਵੀ ਚੇਤਾਵਨੀ ਜਿਹੜੀ ਉਹ ਪੂਰੀ ਖੁੱਲ ਕੇ ਜਿਹੜੀ ਉਹ ਦੇ ਦਿੱਤੀ। ਇੰਡੀਆ ਜਿਹਦੇ ਵਿੱਚ ਆਉਂਦਾ ਵੀ ਜੇ ਤੁਸੀਂ US ਤੋਂ ਪਰੇ ਨੂੰ ਜਾਂਦੇ ਆ ਤਾਂ ਤੁਸੀਂ US ਦੇ ਪਰੇ ਤੋਂ ਮਤਲਬ US ਡਾਲਰ ਤੋਂ ਪਰੇ ਨੂੰ ਜਾਂਦੇ ਆ ਜਾਂ ਹੋਰ ਡਾਲਰ ਨੂੰ ਜਾਂ ਹੋਰ ਕਰੰਸੀ ਨੂੰ ਅਪਣਾਉਣ ਬਾਰੇ ਸੋਚ ਰਹੇ ਆ ਤਾਂ ਤੁਹਾਡੇ ਸਾਰਿਆਂ ਦੇ ਉੱਤੇ 100% ਟੈਰਿਫ ਜਿਹੜਾ ਆ ਮੈਂ ਉਹ ਠੋਕ ਦੇਣਾ। ਸੋ ਬਾਂਹ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਸਾਰੇ ਮੁਲਕਾਂ ਦੀ ਮਰੋੜ ਰਹੇ ਹੈਗੇ ਆ। ਟੈਰਿਫ ਦੇ ਚੱਕਰ ਦੇ ਵਿੱਚ ਹੀ ਹਰਜੋਤ ਸਿੰਘ ਜੀ ਕੋਲੰਬੀਆ ਮੈਕਸੀਕੋ ਵਾਲੇ ਜਿਹੜੇ ਡੈਪੋਟੇਸ਼ਨ ਫਲਾਈਟਾਂ ਨਹੀਂ ਸੀ ਲੈਣ ਦੇ ਉਹਦੇ ਵਿੱਚ ਬਾਂਹ ਟੈਰਿਫ ਦੀ ਕਰਕੇ ਜਿਹੜੀ ਮਰੋੜ ਕੇ ਉਹਨਾਂ ਨੇ ਜਹਾਜ਼ ਜਿਹੜੇ ਉੱਥੇ ਲਵਾਉਣੇ ਜਿਹੜੇ ਉਹ ਸ਼ੁਰੂ ਕਰ ਲਏ ਹੈਗੇ ਆ। ਸੋ ਹੁਣ ਦੇਖੋ ਕੱਲ ਨੂੰ ਕੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਬਣਦਾ ਆ। ਮੈਕਸੀਕੋ ਤੋਂ ਗੱਡੀਆਂ ਬਹੁਤ ਆਉਂਦੀਆਂ ਨੇ। ਹਰ ਇੱਕ ਕੰਪਨੀ ਨੇ ਮੈਕਸੀਕੋ ਦੇ ਵਿੱਚ ਅਸੈਂਬਲੀ ਪਲਾਂਟਸ ਜਿਹੜੇ ਉਹ ਲਾਏ ਆ ਉੱਥੋਂ ਨਵੀਆਂ ਗੱਡੀਆਂ ਬਣ ਕੇ ਫਿਰ ਅਮਰੀਕਾ 'ਚ ਆਉਂਦੀਆਂ ਕਿਉਂਕਿ ਕੰਪਨੀਆਂ ਨੂੰ ਸਸਤਾ ਪੈਂਦਾ ਆ। ਇਹ ਜਿਹੜਾ ਮੇਕ ਇਨ ਅਮਰੀਕਾ ਵਾਲਾ ਵੀ ਰੌਲਾ ਆ ਨਾ ਇਹ ਸਭ ਇੱਕ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਲੀ ਚੀਜ਼ ਆ। ਕੋਈ ਵੀ ਕੰਪਨੀ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਜਿਹੜੀ ਉਹ ਨਾ ਉਹਨੇ ਵਾਪਸ ਲੈ ਕੇ ਆਉਣੀ ਆ ਨਾ ਹੀ ਉਹ ਬਾਡੀ ਬਣਨੀ ਆ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਪੇ ਬਹੁਤ ਜ਼ਿਆਦਾ ਦੇਣੀ ਪੈਂਦੀ ਆ। ਉਹ ਮੈਕਸੀਕੋ 'ਚ ਬਣਾਉਣ, ਚਾਈਨਾ 'ਚ ਬਣਾਉਣ, ਹੋਰ ਮੁਲਕਾਂ 'ਚ ਬਣਾਉਣ ਉੱਥੇ ਮਤਲਬ ਡਾਲਰਸ ਔਨ ਪੈਨੀਜ਼ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ ਆ। ਇੱਥੇ ਡਾਲਰ ਦੇਣੇ ਆ ਉੱਥੇ ਕਿਤੇ ਪੈਨੀਜ਼ 'ਚ ਗੱਲ ਬਣਨੀ ਆ। ਸੋ ਉਹਨਾਂ ਨੇ ਕੋਈ ਨਾ ਕੋਈ ਐਂਗਲ ਜਿਹੜਾ ਉਹ ਬਣਾ ਕੇ ਰੱਖਣਾ ਆ। ਕਹਿੰਦੇ ਵੀ ਗੈਸ, ਫੂਡ, ਅਲਕੋਹਲ ਇਹ ਸਾਰੀਆਂ ਚੀਜ਼ਾਂ ਦੇ ਪ੍ਰਾਈਸਿਸ ਜਿਹੜੇ ਆ ਉਹ ਵੱਧ ਸਕਦੇ ਆ ਜਦੋਂ ਇਹ ਟੈਰਿਫ ਇਸ ਦੇ ਵਿੱਚ ਜਿਹੜੇ ਉਹ ਲੱਗਣਗੇ। ਕਿੰਨਾ ਕੁ ਜ਼ਿਆਦਾ ਜਿਹੜਾ ਉਹ ਮਨੀ ਆ ਅਮਾਊਂਟ ਆ ਉਹ ਇਸ ਦੇ ਵਿੱਚ ਵੱਧ ਦੇਣਾ ਪੈ ਸਕਦਾ ਆ ਤੇ ਕਹਿੰਦੇ ਵੀ ਜਿਹੜੇ ਇਹ ਟੈਰਿਫ ਦੇ ਨਾਲ 272 ਬਿਲੀਅਨ ਡਾਲਰ 1 ਸਾਲ ਦੇ ਵਿੱਚ ਜਿਹੜਾ ਟੈਕਸ ਦਾ ਬਰਡਨ ਆ ਉਹ ਲੋਕਾਂ ਦੇ ਸਿਰ ਜਿਹੜਾ ਉਹ ਵੱਧ ਜਾਵੇਗਾ। ਐਸਟੀਮੇਟਡ $2600 ਹਰ ਸਾਲ ਹਰ ਇੱਕ ਪਰਿਵਾਰ ਨੂੰ ਜਿਹੜਾ ਇਹਨਾਂ ਟੈਰਿਫ ਦੇ ਕਰਕੇ ਐਕਸਟਰਾ ਪੇ ਕਰਨਾ ਪੈ ਸਕਦਾ ਹੈ। ਬਹੁਤ ਸਾਰੇ ਲੋਕ ਸੋਚਦੇ ਆ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਜਾਂ ਮੈਕਸੀਕੋ ਦੇ ਕਿਉਂ ਟੈਰਿਫ ਲਾਏ ਜਾ ਰਹੇ ਆ। ਕੈਨੇਡਾ ਨੂੰ ਇਮੀਗ੍ਰੇਸ਼ਨ ਦਾ ਇਸ਼ੂ ਲੈ ਕੇ ਕੈਨੇਡਾ ਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਇਮੀਗ੍ਰੈਂਟ ਜੋ ਆ ਕ੍ਰਾਸ ਕਰਕੇ ਅਮਰੀਕਾ 'ਚ ਆਏ ਹੈਗੇ ਆ। ਮੈਕਸੀਕੋ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਚਾਈਨਾ ਵਾਲਿਆਂ ਨੇ ਬਹੁਤ ਸਾਰੀਆਂ ਫੈਕਟਰੀਆਂ ਆਪਣੀਆਂ ਲਾਤੀਆਂ ਕਿਉਂਕਿ ਚਾਈਨਾ ਤੇ ਟੈਰਿਫ ਲੱਗਾ ਸੀ। ਇਸੇ ਤਰ੍ਹਾਂ ਵੀਅਤਨਾਮ ਦੇ ਵਿੱਚ ਵੀ ਲਾਈਆਂ ਹੈਗੀਆਂ ਆ। ਜਨਰਲ ਮੋਟਰਸ ਦੇ ਫਾਈਨੈਂਸ਼ੀਅਲ ਐਨਾਲਿਸਟ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੇ ਟੈਰਿਫ ਲੱਗ ਗਿਆ ਤੇ ਜਿਹੜੀ ਸਾਡੀ ਪਿਕਅਪ ਟਰੱਕ ਪ੍ਰੋਡਕਸ਼ਨ ਆ ਮੈਕਸੀਕੋ ਤੇ ਕੈਨੇਡਾ ਦੇ ਵਿੱਚ
ਤੇ ਉਸ ਨੂੰ ਅਸੀਂ ਇਸ ਤਰ੍ਹਾਂ ਚਲਾ ਨਹੀਂ ਸਕਾਂਗੇ, ਕਿਉਂਕਿ ਉਹਦਾ ਫਿਰ ਕਾਸਟ ਜਿਹੜਾ ਆ ਬਹੁਤ ਜ਼ਿਆਦਾ ਹੋਊਗਾ। ਸੋ ਇਹ ਵੀ ਇੱਕ ਜਿਹੜਾ ਵੱਡਾ ਇਸ਼ੂ ਹੈਗਾ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆਇਲ ਕਾਫੀ ਆਉਂਦਾ ਆ। ਹੁਣ ਉਹ ਦੇਖੋ ਵੀ ਕੈਨੇਡਾ ਵਾਲੇ ਉਹਦੇ ਉੱਤੇ ਕੀ ਕਰਦੇ ਆ, ਜਦੋਂ ਕਿ ਟਰੰਪ ਹੋਣਾ ਨੇ ਹਰ ਜਗ੍ਹਾ ਇਹੀ ਕਿਹਾ ਬੇਬੀ ਡਰਿਲ ਬੇਬੀ। ਸੋ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਡਰਿਲ ਕਰਾਂਗੇ, ਕਹਿੰਦੇ ਵੀ ਸਾਡੇ ਕੋਲ ਸਭ ਤੋਂ ਜ਼ਿਆਦਾ ਗੈਸ ਹੈਗੀ ਆ। ਸੋ ਇਹਦਾ ਅਸਰ ਕਿੰਨੀ ਕੁ ਜਲਦੀ ਪੈਣਾ ਸ਼ੁਰੂ ਹੋਊਗਾ, ਇਹ ਥੋੜੇ ਦਿਨਾਂ 'ਚ ਪਤਾ ਲੱਗ ਜਾਣਾ, ਖਾਸ ਕਰਕੇ ਫੂਡ ਵਾਲੀਆਂ ਚੀਜ਼ਾਂ ਤੋਂ। ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 90% ਐਵਾਕਾਡੋਜ਼ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਇੱਥੇ ਆਉਂਦੇ ਆ, ਤੇ ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਲੱਗੂਗਾ। ਤੇ ਅਮਰੀਕਾ ਵਾਲੇ ਜਿਹੜੇ ਆਂਡਿਆਂ ਨੂੰ ਅੱਗੇ ਲੱਭਦੇ ਫਿਰਦੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੀ ਹਿਲਜੁਲ ਆ ਇਹਦੇ ਵਿੱਚ ਹੋ ਰਹੀ ਹੈਗੀ ਆ। ਰਿਊਟਰਸ ਰਿਪੋਰਟ ਕਰ ਰਿਹਾ ਆ ਵੀ 1 ਮਾਰਚ ਤੋਂ ਹੋਊਗਾ, ਪਰ ਜਿਹੜੇ ਜਿੱਦਾਂ ਆਪਾਂ ਦੱਸਿਆ ਆ ਵੀ ਉਹ ਟਰੰਪ ਹੋਣਾ ਨੇ 1 ਫਰਵਰੀ ਦੀ ਜਿਹੜੀ ਆ ਉਹ ਦਿੱਤੀ ਸੀਗੀ ਡੈਡਲਾਈਨ। ਬਹੁਤ ਸਾਰੀਆਂ ਜਿੰਨੀਆਂ ਵੀ ਰਿਪੋਰਟਸ ਆ ਉਹਦੇ ਵਿੱਚ ਕੱਲ ਸੈਟਰਡੇ ਦਾ ਹੀ ਜਿਹੜਾ ਉਸ ਦੇ ਵਿੱਚ ਜ਼ਿਕਰ ਹੈਗਾ ਆ। ਜਿਹੜਾ 2.5% ਵਾਲੀ ਤੁਹਾਨੂੰ ਦੱਸੀ ਸੀ ਵੀ ਟਰੰਪ ਹੋਣਾ ਨੇ 25% ਕਿਹਾ ਸੀਗਾ, ਤੇ ਜਿਹੜੇ ਦੂਜੇ ਸਕੱਤਰ ਆ ਉਹ 2.5% ਜਿਹੜਾ ਉਹ ਕਹਿ ਰਹੇ ਸੀਗੇ। ਤੇ ਇਹਨਾਂ ਨੇ ਇਹ ਵੀ ਜਿਹੜਾ ਉਹ ਦੱਸਿਆ ਵੀ ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਸ਼ਾਇਦ ਥੋੜਾ ਲਾ ਕੇ ਤੇ ਇਵੈਂਚੁਅਲੀ ਜਿਹੜਾ ਇਸ ਨੂੰ ਹੋਰ ਵਧਾਇਆ ਜਿਹੜਾ ਉਹ ਜਾ ਸਕਦਾ ਆ। ਸੋ ਲੈਟਸ ਸੀ ਕੀ ਬਣਦਾ ਆ। ਕੱਲ ਨੂੰ ਜਿਹੜਾ ਉਹ ਪਤਾ ਲੱਗੇਗਾ। ਅਚਨਚੇਤੇ ਹੀ ਅਸਰ ਪਊਗਾ ਕੀਮਤਾਂ ਦੇ ਉੱਤੇ, ਹੌਲੀ ਹੌਲੀ ਅਸਰ ਪਊਗਾ। ਇਹ ਆ ਹੁਣ ਆਪਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਇਵੈਂਚੁਅਲੀ ਫੀਲ ਕਰਨਾ ਹੈਗਾ ਆ।